ਟੈਰਿਫ ਤੇ ਜੋ ਵੋਲੇਟਾਈਲ ਕੰਜ਼ਿਊਮਰ ਡਿਮਾਂਡ ਹੈਗੀ ਆ, ਇਹ ਟਰੱਕਿੰਗ ਦੀ ਇੰਪਲਾਇਮੈਂਟ ਦੇ ਉੱਤੇ ਕਾਫੀ ਜ਼ਿਆਦਾ ਅਸਰ ਕਰ ਰਹੀ ਹੈਗੀ ਆ। ਜੋ ਜੌਬ ਗਰੋਥ ਮਾਰਚ ਤੇ ਅਪ੍ਰੈਲ ਦੇ ਵਿੱਚ ਸਟਰੋਂਗ ਸੀ, ਮਈ ਦੇ ਵਿੱਚ ਇਹ ਵੀਕ ਹੋ ਗਈ। ਤੇ ਡਿਮਾਂਡ ਜਿਹੜੀ ਸੀ ਫਰੇਟ ਸਰਵਿਸ ਦੇ ਲਈ, ਉਹ ਜਿਹੜੀ ਆ ਉਹ ਵੀ ਘਟ ਗਈ, ਕਿਉਂਕਿ ਆਪਾਂ ਦੇਖਿਆ ਟੈਰਿਫ ਨੂੰ ਲੈ ਕੇ। ਹੁਣ ਹੋਪਫੁਲੀ ਜਿਸ ਹਿਸਾਬ ਦੇ ਨਾਲ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਸਟੇਟਮੈਂਟ ਆਈ ਆ ਵੀ ਸਾਡਾ ਚਾਈਨਾ ਵਾਲਿਆਂ ਦੇ ਨਾਲ ਸਮਝੌਤਾ ਹੋ ਗਿਆ, ਸੋ ਹੋਰ ਸਮਾਨ ਜਿਹੜਾ ਆ ਉਹ ਚਾਈਨਾ ਤੋਂ ਆਉਣਾ ਸ਼ੁਰੂ ਹੋਊਗਾ। ਤੇ ਉਹਦੇ ਨਾਲ ਹੋਪਫੁਲੀ ਜਿਹੜਾ ਆ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜਾ ਉਭਾਰ ਆਊਗਾ, ਤੇ ਜੌਬਸ ਵੀ ਕ੍ਰੀਏਟ ਹੋਣਗੀਆਂ। ਸੋ ਹੋ ਸਕਦਾ ਲੋਡਸ ਦੇ ਵਿੱਚ ਵੀ ਥੋੜਾ ਬਹੁਤਾ ਫਰਕ ਪਵੇ। ਟਰਾਂਸਪੋਰਟੇਸ਼ਨ ਸੈਕਟਰ ਦਾ ਮੈਂ ਦੱਸਦਾ ਜਾਵਾਂ, ਜੇ ਜੌਬਸ ਦੇ ਮਾਮਲੇ ਦੇ ਵਿੱਚ ਕਹਿੰਦੇ ਵੀ ਮਈ 2020 ਦੇ ਵਿੱਚ ਟੌਪ ਤੇ ਸੀ। ਇਹ ਘਟਦਾ 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 ਹੁਣ ਜਿਹੜਾ ਆ 4% ਤੇ ਆ ਗਿਆ, ਉਹ 15% ਤੱਕ ਸੀਗਾ। ਸੋ ਟਰਾਂਸਪੋਰਟੇਸ਼ਨ ਖਾਸ ਕਰਕੇ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜੀਆਂ ਜੌਬਸ ਆ, ਉਹ ਵੋਲੇਟਾਈਲ ਹੈਗੀਆਂ ਆ। ਵੀ ਕਦੇ ਸਲੋ ਹੋ ਜਾਂਦਾ, ਕਦੇ ਪਤਾ ਨਹੀਂ ਵੀ ਇਹ ਇੱਕੋ ਜਿਹੀਆਂ ਰਹੂਗੀਆਂ, ਕਦੇ ਵੱਧ ਜਾਂਦੀਆਂ ਕਦੇ ਘਟ ਜਾਂਦੀਆਂ। ਟੈਰਿਫਸ ਮੇਨ ਟੁਐਨ ਨੂਨ ਕਰਕੇ ਇੱਕ ਇਕੋਨੋਮਿਸਟ ਆ RSM ਦੇ, ਕਹਿੰਦੇ ਪਈ ਇਹੀ ਜਿਹੜੀ ਆ ਇਹਦੇ ਕਰਕੇ ਅਨਸਰਟਨਟੀ ਬਹੁਤ ਜ਼ਿਆਦਾ ਹੈਗੀ ਆ ਟਰਾਂਸਪੋਰਟੇਸ਼ਨ ਸੈਕਟਰ ਦੇ ਵਿੱਚ। ਜੀ, ਆਟੋ ਪਾਰਟਸ ਦਾ ਇੱਕ ਸਪਲਾਇਰ ਆ ਮਰੈਲੀ, ਉਹਨਾਂ ਨੇ ਟੈਰਿਫ ਦੇ ਉੱਤੇ ਦੋਸ਼ ਮੜ ਦਿੱਤਾ ਆਪਣੀ ਬੈਂਕਰਪਸੀ ਦੇ ਲਈ। ਕਹਿੰਦੇ ਵੀ ਆਟੋ ਪਾਰਟ ਸਪਲਾਇਰ ਨੀਸਾਨ ਮੋਟਰ ਦੇ ਲਈ ਨਵਾਡਾ ਦੇ ਵਿੱਚੋਂ ਇਹ ਕੰਮ ਕਰਦੇ ਸੀਗੇ, ਤੇ ਹੋਰ ਕਾਰ ਮੇਕਰਸ ਦੇ ਲਈ ਉਹਨਾਂ ਨੇ ਬੈਂਕਰਪਸੀ ਦੇ ਲਈ ਫਾਈਲ ਕੀਤਾ। ਕੱਲ ਵੀ ਤੁਸੀਂ ਦੱਸਿਆ ਸੀ ਵੀ ਇਲੀਨੋਇਸ ਦੀ ਇੱਕ ਹੋਰ ਵੱਡੀ ਟਰੱਕਿੰਗ ਕੰਪਨੀ ਨੇ ਉਹਨਾਂ ਨੇ ਵੀ ਬੈਂਕਰਪਸੀ ਜਿਹੜੀ ਉਹ ਫਾਈਲ ਕਰ ਦਿੱਤੀ ਹੈ। ਕਹਿੰਦੇ ਵੀ ਡੈਟ ਕਟਿੰਗ ਐਫਰਟ ਦੇ ਵਿੱਚ ਜੋ ਟੈਰਿਫ ਦੇ ਕਰਕੇ ਉਹਨਾਂ ਉੱਤੇ ਹੋਰ ਜ਼ਿਆਦਾ ਕਰਜ਼ਾ ਵੱਧ ਗਿਆ, ਇਸ ਕਰਕੇ ਉਹ ਉਸ ਕੰਪਨੀ ਨੂੰ ਆਪਣਾ ਕੰਮਕਾਜ ਆ, ਦਰਵਾਜ਼ੇ ਆ, ਉਹ ਬੰਦ ਕਰਨੇ ਪੈ ਗਏ ਹੈਗੇ ਆ। ਸੋ ਇਨਸੋਲਵੈਂਸੀ ਕੇਸ ਉਹਨਾਂ ਦੇ ਜਿਹੜੇ ਲੀਡਰਸ ਆ ਉਹਨਾਂ ਦੇ ਦੁਆਰਾ ਉਸਨੂੰ ਹਮਾਇਤ ਪ੍ਰਾਪਤ ਆ, ਤੇ ਡੀਲ ਜਿਹੜੀ ਆ ਕਹਿੰਦੇ ਵੀ ਉਹ ਸਾਈਨ ਹੋ ਗਈ ਆ, ਜਿਸ ਨਾਲ ਮਰੈਲੀ ਹੋਲਡਿੰਗਸ ਆ, ਜਿਹੜੇ ਆਟੋ ਪਾਰਟ ਮੇਕਰਸ ਆ, ਸਪਲਾਇਰ ਆ, ਉਹਨਾਂ ਦਾ ਕੰਮ ਜਿਹੜਾ ਉਹ ਹੁਣ ਬੰਦ ਜਿਹੜਾ ਉਹ ਹੋਣ ਜਾ ਰਿਹਾ ਆ। ਸੋ ਮਰੈਲੀ ਨੇ ਕਹਿੰਦੇ ਵੀ 2022 ਦੇ ਵਿੱਚ ਵੀ ਰੀਹੈਬਲੀਟੇਸ਼ਨ ਦੇ ਲਈ ਅਦਾਲਤ ਦੇ ਵਿੱਚ ਫਾਈਲ ਕੀਤਾ ਸੀ। ਉਸ ਟਾਈਮ ਦੇ ਉੱਤੇ 1.1 ਟ੍ਰਿਲੀਅਨ ਯੈਨ ਯਾਨੀ ਕਿ 7.6 ਬਿਲੀਅਨ ਡਾਲਰ ਦਾ ਉਹਨਾਂ ਦੇ ਉੱਤੇ ਕਰਜ਼ਾ ਸੀਗਾ, ਜਿਹੜੇ ਜੈਪਨੀਜ਼ ਮੈਨੂਫੈਕਚਰਰ ਦੇ ਨਾਲ ਮਿਲ ਕੇ ਜਿਹੜਾ ਉਹ ਚੱਲਦੇ ਸੀ। ਫਿਰ ਇਹ ਘਟਾ ਕੇ 650 ਬਿਲੀਅਨ ਯੈਨ ਦੇ ਉੱਤੇ ਕੀਤਾ ਗਿਆ ਸੀਗਾ, ਪਰ ਇਹ ਉਸ ਤੋਂ ਕਦੀ ਵੀ ਜਿਹੜਾ ਉਹ ਉੱਭਰ ਨਹੀਂ ਸਕੇ। ਤੇ ਹੁਣ ਟੈਰਿਫਸ ਤੇ ਚੱਲਦਿਆਂ ਬਾਹਰੋਂ ਆ ਰਹੇ ਸਟੀਲ ਦੇ ਉੱਤੇ ਵੀ ਹੁਣ 25 ਦੀ ਥਾਂ ਤੇ 50% ਹੋ ਗਿਆ ਟੈਰਿਫ। ਸੋ ਸਾਰੀਆਂ ਚੀਜ਼ਾਂ ਦੇ ਚੱਲਦਿਆਂ ਕਹਿੰਦੇ ਵੀ ਸਾਡਾ ਸਰਵਾਈਵ ਕਰਨਾ ਹੁਣ ਨਾਮੁਮਕਿਨ ਹੋ ਗਿਆ, ਇਸ ਲਈ ਉਹ ਬੈਂਕਰਪਸੀ ਫਾਈਲ ਕਰ ਗਏ ਆ।